ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਭਾਰਤ ਚੀਨ ਦੇ ਜੋ ਸਬੰਧ ਨੇ ਉਹਨਾਂ ਬਾਰੇ ਕਿ ਜੋ ਸਥਿਤੀ ਹੈ ਕਿੰਨੀ ਗੰਭੀਰ ਬਣਦੀ ਜਾ ਰਹੀ ਹੈ। ਸੋ ਜੰਗ ਦੇ ਹਾਲਾਤ ਬਣ ਰਹੇ ਹਨ। ਸੋ ਇਸ ਉੱਪਰ ਡਾਕਟਰ ਸਾਹਿਬ ਨੇ ਆਪਣੇ ਵਿਚਾਰ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੇ ਕੀਤੇ ਨੇ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਜੋ ਨੇਪਾਲ ਦੇ ਜੋ ਸਬੰਧ ਨੇ ਉਹਨਾਂ ਬਾਰੇ ਕਿ ਕਿਸ ਤਰ੍ਹਾਂ ਨੇਪਾਲ ਨਾਲ ਵੀ ਜੋ ਟਕਰਾਅ ਦੀ ਲਾਈਨ ਹੈ ਉਸੇ ਤਰ੍ਹਾਂ ਹੀ ਬਰਾਬਰ ਜਾਰੀ ਹੈ। ਨੇਪਾਲ ਨੇ ਬਿਹਾਰ, ਯੂਪੀ ਤੇ ਉੱਤਰਾਖੰਡ ਨਾਲ ਲੱਗਦੇ ਸਰਹੱਦੀ ਇਲਾਕੇ ਦੇ ਪਿੰਡਾਂ ਦੀ ਜ਼ਮੀਨ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤ ਵੱਲੋਂ ਚੀਨ ਨੂੰ ਪੇਸ਼ਕਸ਼ ਕੀਤੀ ਗਈ ਹੈ ਕਿ ਉਹ ਕਾਠਮੰਡੂ ਦੇ ਪਸ਼ੂਪਤੀ ਮੰਦਿਰ ਵਿੱਚ 2.5 ਕਰੋੜ ਰੁਪਇਆ ਖਰਚ ਕਰਕੇ ਉੱਥੇ ਇੰਫਰਾਸਟ੍ਰਕਚਰ ਅਤੇ ਸੈਨੀਟੇਸ਼ਨ ਸੁਵਿਧਾ ਦੇਵੇਗਾ। ਭਾਰਤ ਤੇ ਨੇਪਾਲ ਸਬੰਧਾਂ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो ਜ਼ਾਹਰ है कि चीन ने अपना बड़ा स्मार्ट मूव चलाया। ਭਾਰਤ ਉਹਨਾਂ ਦੇ ਜਰਨੈਲ ਤਾਂ ਪ੍ਰੈਸ ਕਾਨਫਰੰਸਾਂ ਕਰਕੇ ਹੀ ਉਹਨਾਂ ਦੇ ਵਿੱਚ ਹੀ ਮੀਡੀਆ ਦੇ ਸਾਹਮਣੇ ਬਹਾਦਰ ਯੋਧੇ ਬਣੇ ਹੋਏ ਸੀ ਕਿ ਜੀ ਅਸੀਂ ਟੂ ਪ੍ਰੋਂਗ ਵਾਰ ਦੇ ਲਈ ਤਿਆਰ ਹੈ। ਪਾਕਿਸਤਾਨ ਔਰ ਚੀਨ ਨੂੰ ਇੱਕੋ ਵੇਲੇ ਅਸੀਂ ਹੈਡ ਔਨ ਲੈ ਸਕਦੇ ਹਾਂ। ਪਾਕਿਸਤਾਨ ਤਾਂ ਅੱਜ ਦੇ ਇਸ ਸਾਰੇ ਦੇ ਵਿੱਚ ਜ਼ਾਹਰ ਹੈ ਸੈਂਟਰ ਦੇ ਵਿੱਚ ਹੈ ਕਿਉਂਕਿ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ, ਗਵਾਦਰ ਪੋਰਟ ਜਾਂ ਅਰੇਬੀਅਨ ਓਸ਼ਨ ਤੱਕ ਦੀ ਪਹੁੰਚ ਜਾਂ ਸਾਰਾ ਕੁਝ ਉਸੇ ਹੀ ਦੁਆਲੇ ਘੁੰਮਦਾ ਹੈ। ਔਰ ਚੀਨ ਦੇ ਨਾਲ ਵੀ ਜਿਹੜਾ ਭਾਰਤ ਨੇ ਉਹ ਰੋਡ ਬਣਾਉਣ ਦੇ ਨਾਂ ਥੱਲੇ ਤਾਂ ਕਿ ਇੱਕ ਉਹਨਾਂ ਦੇ ਸਿਰ ਤੇ ਤਲਵਾਰ ਲਟਕਾ ਸਕਣ। ਇਹਨਾਂ ਨੇ ਜਿਹੜਾ ਪਿਛਲੇ ਪੀਰੀਅਡ ਦੇ ਵਿੱਚ ਇਨਫਰਾਸਟ੍ਰਕਚਰ ਡਿਵੈਲਪ ਕਰਨ ਦੇ ਨਾਂ ਥੱਲੇ ਜਿਸ ਕਿਸਮ ਦੀ ਦਿਲਵਦੀ ਦਿਖਾਈ ਚੀਨ ਨੇ, ਕਿਵੇਂ ਉਹਦਾ ਮੂੰਹ ਤੋੜ ਜਵਾਬ ਦਿੱਤਾ ਹੈ। ਅਜੇ ਇਹ ਆਪਣੇ ਜਵਾਨਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਰਿਵਰ ਚੋਂ ਨਹੀਂ ਕੱਢ ਸਕੇ ਹੋਣਗੇ ਅਜੇ ਤੱਕ, ਤਾਂ ਉਹ ਤੁਰਨਗੇ ਆਉਣ ਵਾਲੇ ਦਿਨਾਂ 'ਚ। ਔਰ ਇਹ ਵੀ ਖਬਰਾਂ ਨੇ ਕਿ ਕੁਛ ਈਵਨ ਇੰਡੀਅਨ ਸੋਲਜਰ ਜਿਹੜਾ ਪਿਛਲੀ ਰਾਤ ਟਕਰਾਅ ਹੋਇਆ ਉਸ ਗਲਵਾਨ ਵੈਲੀ ਦੇ ਵਿੱਚ, ਉਹਦੇ 'ਚ ਕੁਛ ਪ੍ਰਿਜ਼ਨਰ ਆਫ ਵਾਰ ਵੀ ਲਏ ਨੇ ਚੀਨੀਆਂ ਨੇ, ਜਿਹੜਾ ਭਾਰਤੀ ਸੋਲਜਰਸ ਫੜੇ ਵੀ ਹੋਏ ਨੇ। ਕਿੰਨੇ ਨੇ ਕੀ ਹੈ, ਕਿਉਂਕਿ ਜਦੋਂ ਦਾ ਇਹ ਟਕਰਾਅ ਸ਼ੁਰੂ ਹੋਇਆ ਮੀਡੀਆ ਬਲੈਕ ਆਊਟ ਕਰ ਦਿੱਤਾ ਉਹਨਾਂ ਨੇ ਆਪਣੇ ਸਾਰੇ। ਉਹ ਚਹੇਤੇ ਐਂਕਰ ਔਰ ਦੂਸਰੇ ਜਿਹੜੇ ਨੇ, ਜਿਹੜੀਆਂ ਇਹਨਾਂ ਦੀਆਂ ਐਂਕਰ ਬੀਬੀਆਂ 3.5 ਫੁੱਟੀਆਂ ਜਿਹੜੀਆਂ 8-8 ਫੁੱਟ ਉਛਲਦੀਆਂ ਸੀ, ਉਹ ਹੁਣ ਕਿਤੇ ਨਜ਼ਰ ਵੀ ਨਹੀਂ ਆਉਂਦੀਆਂ। ਔਰ ਉਹ ਐਡਵਾਈਸ ਸਰਕਾਰ ਵੱਲੋਂ ਇਹੀ ਕਹੀ ਜਾ ਰਹੀ ਹੈ ਕਿ ਜੀ ਦੇਸ਼ ਭਗਤੀ ਦੇ ਨਾਂ ਥੱਲੇ ਤੁਸੀਂ ਜਿਹੜਾ ਨਾ ਕੁਛ ਵੀ ਛਾਪੋ। ਔਰ ਇਹਦੇ ਬਾਵਜੂਦ ਕਪਿਲ ਸਿੱਬਲ ਜਿਹੜਾ ਕਾਂਗਰਸ ਦਾ ਸਪੋਕਸਪਰਸਨ ਹੈ, ਉਹਨੇ ਇਹ ਕਿਹਾ, ਉਹਨੇ ਕਿਹਾ ਜੀ ਕਿੱਥੇ ਗਿਆ 56 ਇੰਚ ਦਾ ਸੀਨਾ ਔਰ ਕਿੱਥੇ ਨੇ ਲਾਲ ਅੱਖਾਂ, ਔਰ ਤੁਸੀਂ ਮਰਵਾ ਰਹੇ ਹੋ ਔਰ ਕੋਈ ਜ਼ਬਾਨ ਦੱਸ ਨਹੀਂ ਰਹੇ ਲੋਕਾਂ ਨੂੰ ਕਿ ਭਾਈ ਕੀ ਹੋ ਰਿਹਾ। ਹੁਣ ਇਸ ਸਾਰੇ ਤੋਂ ਪਹਿਲਾਂ ਚੀਨ ਨੇ ਆਪਣਾ ਪੂਰਾ ਕੈਲਕੂਲੇਟ ਕੀਤਾ ਸੀ ਉਹਨਾਂ ਨੇ ਕੀ ਕਰਨਾ ਹੈ। ਪਾਕਿਸਤਾਨ ਨੂੰ ਹਾਲ ਦੀ ਘੜੀ ਸ਼ਾਂਤ ਰਹਿਣ ਲਈ ਕਿਹਾ ਹੋਇਆ। ਹਾਲਾਂ ਲਾਈਨ ਆਫ ਕੰਟਰੋਲ ਦੇ ਉੱਤੇ ਭਾਰਤ ਵੱਲੋਂ ਜਿਸ ਕਿਸਮ ਦੀ ਪ੍ਰੋਵੋਕੇਸ਼ਨ ਹੈ ਉਹ ਜਾਰੀ ਹੈ। ਔਰ ਕਸ਼ਮੀਰ ਵਾਦੀ ਦੇ ਵਿੱਚ ਵੀ ਜਿਵੇਂ ਕੱਲ ਦੀ ਖਬਰ ਸੀ ਕਿ ਜੀ 3 ਖਤਰਨਾਕ ਆਤੰਕਵਾਦੀ ਮਾਰੇ ਗਏ ਕਸ਼ਮੀਰ। ਸੋ ਇਹ ਕਸ਼ਮੀਰ ਵਾਦੀ ਦੇ ਮੁਸਲਮਾਨ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਨ ਦਾ ਫੌਜ ਦਾ ਸਿਲਸਿਲਾ ਜਾਰੀ ਹੈ। ਪਰ ਪਾਕਿਸਤਾਨ ਜਿੱਥੇ ਪੂਰਾ ਔਨ ਦਾ ਅਲਰਟ ਹੈ, ਉਹਨਾਂ ਨੇ ਅਜੇ ਤੱਕ ਬਿਲਕੁਲ ਜਿਹੜਾ ਕੋਈ ਵੀ ਇਸ ਕਿਸਮ ਦਾ ਭੜਕਾਊ ਬਿਆਨਬਾਜ਼ੀ ਤਾਂ ਦੂਰ ਦੀ ਗੱਲ, ਇਸ ਸਾਰੀ ਸਥਿਤੀ ਦੇ ਉੱਤੇ ਉਹਨਾਂ ਦੀ ਤੁਹਾਨੂੰ ਕੋਈ ਕਮੈਂਟਰੀ ਨਹੀਂ ਮਿਲਦੀ, ਜਿਹੜਾ ਕਿ ਇੱਕ ਬੜਾ ਵਾਈਜ਼ ਮੂਵ ਹੈ। ਲੇਕਿਨ ਜਿਸ ਕੁਆਰਟਰ ਤੋਂ ਭਾਰਤ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੀ ਸੋਚ ਸਕਦਾ, ਇਹਨਾਂ ਨੇ ਜਿੰਨੀਆਂ ਮਰਜ਼ੀ ਆਰਟੀਫਿਸ਼ੀਅਲ ਵਾਰ ਗੇਮਸ ਬਣਾਈਆਂ ਹੋਣ ਕਿ ਨੇਪਾਲ ਬਰਾਬਰ ਦੇ ਉੱਤੇ ਹਿੱਕ ਤਾਣ ਕੇ ਖਲੋਏਗਾ, ਉਹਨਾਂ ਦੇ ਨਾਲ ਲੱਗਦੀ ਜਿਹੜੀ ਸਾਰੀ ਸਰਹੱਦ ਹੈ ਉੱਥੇ ਵੀ ਉਹ ਆਪਣੀ ਸਪੈਸ਼ਲ ਆਰਮੀ ਲਾਈਕ ਟ੍ਰੇਨਿੰਗ ਵਾਲੀ ਫੋਰਸ ਲਿਆਏਗਾ। ਔਰ ਜਿਵੇਂ ਉਹਨਾਂ ਨੇ ਵੈਰੀ ਕੁਇਕਲੀ ਆਪਣੇ ਪਾਰਲੀਮੈਂਟ ਦੇ ਹਾਊਸਿਸ ਦੇ ਵਿੱਚ ਜਿਹੜਾ ਕੋਟ ਆਫ ਆਰਮਸ ਬਦਲਿਆ, ਤਿੰਨੋਂ ਹੀ ਇਲਾਕੇ ਕਾਲਾ ਪਾਣੀ ਔਰ ਉਸ ਸਾਰੇ ਦੇ ਨਾਲ ਜੁੜਿਆ ਹੋਇਆ ਲਿਪੂ ਲੇਕ ਔਰ ਲਿਪੂ ਧਰਾਤਲ ਜਿਹੜਾ ਉਹਨਾਂ ਨੇ ਆਪਣੇ ਨਕਸ਼ੇ 'ਚ ਦਿਖਾਇਆ। ਹੁਣ ਇਹ ਔਰ ਭਾਰਤ ਜਿਹੜਾ ਪਿਛਲੇ ਦਿਨਾਂ ਤੋਂ ਕਹਿ ਰਿਹਾ ਕਿ ਜੀ ਅਸੀਂ ਨਾਰਮਲ ਕਰ ਲਾਂਗੇ, ਅਸੀਂ ਕਦੋਂ ਅਸੀਂ ਕਿਹਾ ਕਿ ਜੀ ਗੱਲਬਾਤ ਨਹੀਂ ਹੋਏਗੀ, ਹੁਣ ਉਹ ਕਹਿ ਰਹੇ ਨੇ ਜੀ ਸੈਕਟਰੀ ਲੈਵਲ ਗੱਲ ਕਰੋ ਨੇਪਾਲ ਨੂੰ। ਕਿਹਾ ਜੀ ਅਸੀਂ ਤੁਹਾਨੂੰ ਦੱਸਾਂਗੇ ਵੀ ਕਦੋਂ ਗੱਲ ਕਰਨੀ ਹੈ। ਪਹਿਲਾਂ ਜਦੋਂ ਉਹਨਾਂ ਨੇ ਨੇਪਾਲ ਨੇ ਕਿਹਾ ਸੀ ਵੀ ਇਹਨੂੰ ਨਿਬੇੜ ਲਓ, ਤੁਸੀਂ ਆਪਣੇ ਨਕਸ਼ੇ 'ਚ ਦਿਖਾਇਆ ਇਹਨਾਂ ਸਾਡੇ ਇਲਾਕਿਆਂ ਨੂੰ, ਇਹ ਠੀਕ ਨਹੀਂ ਹੈ ਵੀ ਸਾਡੀ
ਜਿਹੜੀ ਸੰਗੋਲੀ ਦੀ ਟ੍ਰੀਟੀ ਹੈ 1852 ਦੀ, ਉਹਦੇ ਮੁਤਾਬਕ ਇਹ ਸਾਡਾ ਇਲਾਕਾ। ਔਰ ਉਸ ਤੋਂ ਪਹਿਲਾਂ ਵੀ 1815 ਦੇ ਵਿੱਚ ਵੀ ਜਦੋਂ ਐਂਗਲੋ ਨੇਪਾਲ ਵਾਰ ਐਂਡ ਹੋਈ ਹੈ, ਬਹੁਤ ਕੁਝ ਜਿਹੜਾ ਉਹ ਬਦਲਿਆ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ 1857 ਤੋਂ ਬਾਅਦ, ਕਿਉਂਕਿ 1857 ਦਾ ਰਿਬੈਲੀਅਨ ਜਿਹੜਾ ਹੋਇਆ ਉਸ ਨੂੰ ਦਬਾਉਣ ਦੇ ਲਈ ਨੇਪਾਲ ਦੇ ਬਾਦਸ਼ਾਹ ਨੇ ਆਪਣੀ ਫੌਜ ਭੇਜੀ ਸੀ ਦਿੱਲੀ ਔਰ ਦੂਸਰੀਆਂ ਥਾਵਾਂ ਤੇ। ਗੁਰਖੇ ਬ੍ਰਿਟਿਸ਼ ਗਵਰਨਮੈਂਟ ਦੇ ਨਾਲ ਖੜੇ ਸੀ ਔਰ ਕੁਝ ਇਲਾਕੇ ਜਿਹੜੇ ਪਹਿਲਾਂ 1/3 ਜਿਹੜਾ ਹੈ ਉਹ ਇਲਾਕਾ ਨੇਪਾਲ ਵਾਰ ਦੇ ਵੇਲੇ ਬ੍ਰਿਟਿਸ਼ਰਸ ਨੇ ਉਹਨਾਂ ਤੋਂ ਲੈ ਲਿਆ ਸੀ। ਉਹਦੇ ਚੋਂ ਕੁਝ ਇਲਾਕੇ ਜਿਹੜੇ ਨੇ ਜਿਨ੍ਹਾਂ ਦੇ ਨਾਲ ਅੱਜ ਬਾਰਡਰ ਲੱਗਦਾ ਹੈ, ਬਿਹਾਰ ਦਾ ਵੀ, ਯੂਪੀ ਦਾ ਵੀ, ਉੱਤਰਾਖੰਡ ਦਾ ਵੀ, ਇਹ ਜਿਹੜਾ ਉਹਨਾਂ ਨੇ ਐਜ਼ ਅ ਟੋਕਨ ਆਫ ਗ੍ਰੈਟੀਟਿਊਡ ਨੇਪਾਲ ਨੂੰ ਵਾਪਸ ਕਰ ਦਿੱਤੇ ਸੀ। ਸੋ ਇਹ ਜਿਹੜੇ ਸਾਰਾ ਕਾਲਾ ਪਾਣੀ ਜਾਂ ਇਹ ਸਾਰੇ ਲਿਪੂ ਲੇਖ ਔਰ ਇਸ ਏਰੀਆ ਦਾ ਜ਼ਿਕਰ ਹੁੰਦਾ ਹੈ, ਇਹ ਉਹੀ ਏਰੀਆ। ਹੁਣ ਭਾਰਤ ਨੇ ਉਦੋਂ ਕਿਹਾ ਜੀ ਜਦੋਂ ਇਹ ਕੋਰੋਨਾ ਪੈਂਡੇਮਿਕ ਐਂਡ ਹੋਏਗਾ ਉਦੋਂ ਗੱਲਬਾਤ ਕਰਾਂਗੇ। ਉਹਨਾਂ ਨੇ ਕਿਹਾ ਜੀ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨਾਲ ਤੁਸੀਂ ਵਰਚੁਅਲ ਹੋ ਸਕਦੇ ਹੋ, ਰਾਜਨਾਥ ਸਿੰਘ ਆ ਕੇ ਸੜਕ ਦਾ ਉਦਘਾਟਨ ਕਰ ਸਕਦਾ ਹੈ, ਤੁਸੀਂ ਸਾਡੇ ਨਾਲ ਕਿਉਂ ਨਹੀਂ ਕਰ ਸਕਦੇ? ਸੋ ਇਹ ਮੈਂ ਇਸ ਲਈ ਵੀ ਹਰ ਵਾਰ ਇਸ ਬੈਕਗ੍ਰਾਉਂਡ ਨੂੰ ਦੁਹਰਾਉਂਦਾ ਹਾਂ ਤਾਂ ਕਿ ਜਿਹੜੇ ਸਾਡੇ ਨਵੇਂ ਵੀਰ ਭੈਣਾਂ ਜੁੜਦੇ ਨੇ ਪ੍ਰੋਗਰਾਮ ਦੇ ਨਾਲ, ਔਰ ਅਸੀਂ, ਤੁਸੀਂ ਵੀ ਕਹਿੰਦੇ ਹੋ ਪਰ ਅਸੀਂ ਵੀ ਇਹ ਚਾਹੁੰਦੇ ਹਾਂ ਕਿ ਇਹ ਜਿਹੜਾ ਸਾਡਾ ਮੈਸੇਜ ਹੈ, ਕਿਉਂਕਿ ਇਸ ਵੇਲੇ ਮਿਸ ਇਨਫੋਰਮੇਸ਼ਨ ਬਹੁਤ ਜ਼ਿਆਦਾ ਫੈਲਾਈ ਜਾ ਰਹੀ ਹੈ ਭਾਰਤ ਤੋਂ ਬਾਹਰ ਬੈਠੇ ਆਪਣੇ ਏਜੰਟਾਂ ਰਾਹੀਂ। ਉੱਥੇ ਜਿਹੜਾ ਮੇਨ ਸਟ੍ਰੀਮ ਮੀਡੀਆ, ਜਿਹੜਾ ਗੋਦੀ ਮੀਡੀਆ ਹੈ, ਉਹ ਟਿਕ ਕੇ ਬੈਠਾ ਹੋਇਆ ਹੈ। ਜਿਹੜੀ ਸਾਡੀ ਆਵਾਜ਼ ਪੰਜਾਬ ਦੇ ਲੋਕਾਂ ਤੱਕ ਪਹੁੰਚਦੀ ਸੀ ਉਹਨੂੰ ਵੀ ਉਹਨਾਂ ਨੇ ਘੱਲੂਘਾਰਾ ਹਫਤੇ ਦੇ ਮੌਕੇ ਸਾਡਾ YouTube ਚੈਨਲ ਵੀ ਔਰ Facebook ਵੀ ਜਿਹੜਾ ਹੈ ਉਹ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਜਦੋਂ ਤੁਹਾਨੂੰ ਇਹ ਕਹਿੰਦੇ ਹਾਂ ਕਿ ਭਾਈ ਇਹਨੂੰ ਤੁਸੀਂ ਸਬਸਕ੍ਰਾਈਬ ਕਰੋ ਔਰ ਇਹਨੂੰ ਤੁਸੀਂ ਫਰਦਰ ਜਿਹੜਾ ਆਪਣੇ ਦੋਸਤ ਸਰਕਲ, ਜਾਣੂ ਸਰਕਲ ਤੱਕ ਵੀ ਸ਼ੇਅਰ ਕਰੋ, ਉਹਨਾਂ ਦੇ ਨਾਲ ਉਹਨਾਂ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜਾ ਮੈਸੇਜ ਹੈ ਉਹ ਕਲੀਅਰਲੀ ਬਹੁਤਿਆਂ ਤੱਕ ਪਹੁੰਚੇ। ਔਰ ਉਹਦੇ ਨਾਲ ਸਾਨੂੰ ਵੀ ਹੌਸਲਾ ਹੁੰਦਾ ਹੈ ਕਿ ਭਾਈ ਅਸੀਂ ਜੋ ਕਰ ਰਹੇ ਹਾਂ ਘੱਟੋ ਘੱਟ ਅਸੀਂ ਕੋਈ, ਸਾਡਾ ਕੋਈ ਮਨੀ ਓਰੀਐਂਟਡ ਨਹੀਂ ਹੈ, ਅਸੀਂ ਤਾਂ ਉਹ ਬਿਲਕੁਲ ਫਕੀਰਾਂ ਵਾਂਗ ਇੱਕ ਸੱਚ ਦਾ ਹੋਕਾ ਦੇਣ ਦਾ ਕੰਮ ਕਰਦੇ, ਪਰ ਇਹ ਹੋਕਾ ਦੂਰ ਦੂਰ ਤੱਕ ਪਹੁੰਚਣਾ ਚਾਹੀਦਾ ਹੈ। ਔਰ ਇਸ ਸਾਰੇ ਦੇ ਵਿੱਚ ਜਿਹੜਾ ਨੇਪਾਲ ਦੇ ਨਾਲ ਜੁੜਿਆ ਹੋਇਆ ਪਾਰਟ ਹੈ ਉਹ ਇਹਨਾਂ ਦੇ ਲਈ ਬਹੁਤ ਖਤਰਨਾਕ ਬਣ ਗਿਆ, ਕਿਉਂਕਿ ਇੱਕ ਪਾਸੇ ਅਸੀਂ 2 ਦਿਨ ਪਹਿਲਾਂ ਜਦੋਂ ਯੂਪੀ ਦੇ ਵਿੱਚ ਗੱਲ ਕੀਤੀ ਕਿ ਕਿਵੇਂ ਹਜ਼ਾਰਾਂ ਸਿੱਖ ਕਿਸਾਨਾਂ ਨੂੰ, ਉਹ ਲਖੀਮਪੁਰ ਹੋਏ, ਉਹ ਬਾਜਪੁਰ ਹੋਏ ਔਰ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਸਿੱਖ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ 60-70 ਸਾਲ ਤੋਂ ਜਿਹੜੇ ਬੈਠੇ ਨੇ ਯੋਗੀ ਆਦਿੱਤਿਆਨਾਥ ਦੀ ਸਰਕਾਰ ਵੱਲੋਂ। ਹੁਣ ਜਿਹੜੀ ਖਬਰ ਇਹਨਾਂ ਦਾ ਹੀ, ਜਿਹੜੇ ਇਸ ਵੇਲੇ ਹਿੰਦੀ ਦੇ ਵੱਡੇ ਅਖਬਾਰ ਨੇ ਜਿਨ੍ਹਾਂ ਦੀ ਵੱਡੀ ਲੱਖਾਂ ਦੇ ਵਿੱਚ ਜਿਨ੍ਹਾਂ ਦੀ ਰੀਡਰਸ਼ਿਪ ਹੈ, ਉਹਨਾਂ ਦੇ ਵਿੱਚ ਅਮਰ ਉਜਾਲਾ ਜਾਂ ਜਾਗਰਣ ਹੈ। ਔਰ ਇਹ ਜਾਗਰਣ ਅਖਬਾਰ ਦੀ ਖਬਰ ਹੈ, ਮੈਂ ਕਿਉਂਕਿ ਬਹੁਤ ਵਾਰ ਇਹਨਾਂ ਦੇ ਸਿਰ 'ਚ ਜੁੱਤੀਆਂ ਮਾਰਨ ਲਈ ਇਹਨਾਂ ਦੀ ਜੁੱਤੀ ਚੁੱਕਣਾ ਜ਼ਿਆਦਾ ਪਸੰਦ ਕਰਦਾ ਕਿ ਭਾਈ ਇਹਦੇ 'ਚ ਲੱਗੇ। ਔਰ ਜਾਗਰਣ ਨੇ ਹੈਡਲਾਈਨ ਦਿੱਤੀ ਹੈ, ਡਰੈਗਨ ਹੀ ਨਹੀਂ ਨੇਪਾਲ ਦੀ ਸੀਮਾ ਤੇ ਵੀ ਵਧੀ ਹਲਚਲ, ਭਾਰਤੀ ਜ਼ਮੀਨ ਤੇ ਕਬਜ਼ਾ ਕਰ ਰਹੇ ਨੇ ਨੇਪਾਲੀ ਨਾਗਰਿਕ। ਹੁਣ ਮੈਂ ਯੂਪੀ ਦੀ ਗੱਲ ਇਸ ਲਈ ਕੀਤੀ ਕਿ ਇਹ ਜਿਹੜਾ ਲਿਪੂ ਲੇਖ ਜਾਂ ਕਾਲਾ ਪਾਣੀ, ਇਹਦਾ ਸੰਬੰਧ ਉੱਤਰਾਖੰਡ ਸੂਬੇ ਨਾਲ ਹੈ, ਉਹ ਤਾਂ ਨੇਪਾਲ ਨੇ ਲੇ ਕਲੇਮ ਕੀਤਾ। ਹੁਣ ਇਹਨਾਂ ਦਾ ਬਾਰਡਰ ਯੂਪੀ ਦੇ ਵੀ ਹਿੱਸੇ ਨਾਲ ਲੱਗਦਾ। ਜਿਹੜੇ ਸਿੱਖ ਕਿਸਾਨਾਂ ਨੂੰ ਬੇਦਖਲ ਕਰ ਰਹੇ ਨੇ ਉਹ ਉੱਥੇ ਨੇਪਾਲੀਆਂ ਦੇ ਸਾਹਮਣੇ ਜਿਹੜਾ ਹੈ ਉਹਨਾਂ ਨੇ ਸਿਰ ਝੁਕਾਇਆ ਹੋਇਆ। ਔਰ ਇਹ ਖਬਰ ਹੈ ਔਰ ਉੱਤੇ ਇੱਕ ਪੂਰੀ ਬੁਰਜੀ ਕਿ ਕਿਵੇਂ ਜਿਹੜੀਆਂ ਬੁਰਜੀਆਂ ਇਹਨਾਂ ਨੇ ਸਰਹੱਦ ਤੇ ਲਾਈਆਂ ਸੀ ਉਹ ਗਾਇਬ ਕਰ ਦਿੱਤੀਆਂ ਨੇਪਾਲੀ ਸਿਟੀਜ਼ਨਸ ਨੇ, ਔਰ ਉੱਥੇ ਉਹਨਾਂ ਨੇ ਜ਼ਮੀਨ ਵਾਹਣੀ ਸ਼ੁਰੂ ਕਰ ਦਿੱਤੀ ਹੈ। ਔਰ ਇਹ ਲਖੀਮਪੁਰ ਜ਼ਿਲ੍ਹਾ ਜਿੱਥੋਂ ਦੇ ਸਿੱਖ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ, ਉੱਥੇ ਨੇਪਾਲੀ ਆ ਕੇ ਉਹਨਾਂ ਦੀਆਂ ਬੁਰਜੀਆਂ ਹਟਾ ਕੇ ਉਸ ਜ਼ਮੀਨ ਦੇ ਉੱਤੇ ਜਿਹੜਾ ਉਹਨਾਂ ਨੇ ਕਬਜ਼ਾ ਕੀਤਾ। ਔਰ ਇਹ ਲਖੀਮਪੁਰ ਦੇ ਹਵਾਲੇ ਨਾਲ ਇਹਨਾਂ ਦੀ ਡੇਟ ਲਾਈਨ ਦੀ ਖਬਰ ਹੈ। ਡਰੈਗਨ ਚੀਨ ਦੇ ਲਈ ਇਸਤੇਮਾਲ ਹੁੰਦਾ ਕਿਉਂਕਿ ਉਹਨਾਂ ਦਾ ਐਨੀਮਲ ਡਰੈਗਨ ਹੈ, ਭਾਰਤੀਆਂ ਦਾ ਹਾਥੀ ਹੈ। ਔਰ ਨੇਪਾਲ ਬਾਰੇ ਅਕਸਰ ਇਹ ਕਿਹਾ ਜਾਂਦਾ ਸੀ ਕਿ ਨੇਪਾਲ ਇਜ਼ a big patch of grass between the dragon and the elephant, ਕਿ ਭਾਈ ਇਹ ਘਾਹ ਹੈ ਵਿੱਚ ਉੱਗਿਆ ਹੋਇਆ, ਉਹਨੂੰ ਹਾਥੀ ਵੀ ਖਾਣਾ ਚਾਹੁੰਦਾ ਹੈ ਤੇ ਡਰੈਗਨ ਵੀ ਜਿਹੜਾ ਉਹਨੂੰ ਹੜਪਣਾ ਚਾਹੁੰਦਾ ਹੈ। ਪਰ ਇਸ ਵੇਲੇ ਹੁਣ ਇਹ ਜਿਹੜਾ ਪੈਚ ਆਫ ਗ੍ਰਾਸ ਹੈ ਜਿਹਨੂੰ ਨੇਪਾਲ ਨੂੰ ਪੈਚ ਆਫ ਗ੍ਰਾਸ ਕਹਿੰਦੇ ਸੀ, ਜਿਹਦੀ ਆਪਣੀ ਕੋਈ ਹੋਂਦ ਨਹੀਂ, ਇਹ ਜਾਂ ਇਹਨੂੰ ਡਰੈਗਨ ਲੈ ਜਾਏ ਜਾਂ ਐਲੀਫੈਂਟ, ਤੇ ਐਲੀਫੈਂਟ ਸਮਝਦਾ ਸੀ ਕਿ ਮੈਂ
बहुत भारा, मैं तो अपना लिया ही होया नेपाल नूं, लेकिन हुण वो जिहड़ा पैच ऑफ ग्रास है उन्हें हाथी की सुड़ तो परे मारी है, और ड्रैगन की इन्नी कुरबत च है कि उन्होंने वंगार रहा कि तुसीं ड्रैगन नाल बाद च लड़ना, उन्होंने हाथी नूं कहंदा पहला तू मेरे नाल लड़। और उन्होंने कहा कि जी एक तरफ ड्रैगन, दूसरी तरफ नेपाल, दोनों सीमावां दे उत्ते हलचल तेज कर रहे ने। भारत नेपाल सीमा ते नो मैनज लैंड दे झगड़े वाले थां दे उत्ते नेपाली नागरिक कब्जा जमाण ते लगे हुए ने। 39वीं वाहिनी दे कमांडेंट ने 2 जून ਨੂੰ चिट्ठी भेज के ਇਹਦੀ ਜਾਣਕਾਰੀ डिस्ट्रिक्ट मैजिस्ट्रेट शैलेंद्र कुमार ਨੂੰ ਦਿੱਤੀ ਹੈ। और SSB ਦੇ ਇਸ ਖੁਲਾਸੇ ਦੇ ਨਾਲ ਜਿਹੜੀ ਹੈ ਖਲਬਲੀ ਮਚ ਗਈ। और ਉਹਨੇ ਕੀ ਕਿਹਾ ਕਿ ਵੀ ਨੇਪਾਲੀ ਨਾਗਰਿਕਾਂ ਦਾ ਦਬਾਅ ਇੰਨਾ ਕੁ ਵੱਧ ਗਿਆ ਕਿ ਜਿਹੜੀ ਹੈ ਉਹ ਉਹਨਾਂ ਨੇ DM ਨੇ, ਡਿਸਟ੍ਰਿਕਟ ਮੈਜਿਸਟ੍ਰੇਟ ਨੇ ਸੈਂਟਰ ਗਵਰਨਮੈਂਟ ਨੂੰ ਲਿਖਿਆ ਤੇ ਨਾਲ ਹੀ ਉਹਨੇ ਪ੍ਰਮੁੱਖ ਸਚਿਵ ਗ੍ਰਹਿ ਹੋਮ ਮਿਨਿਸਟਰੀ ਨੂੰ ਵੀ ਚਿੱਠੀ ਲਿਖੀ ਹੈ। और उन्होंने कहा कि भी ये सीमा के उत्ते नेपाल वालों जिहड़ा एक इस किस्म की मुहिम विढ़ी गई है कि जिथे उन्होंने जिला कंचनपुरी ते कैलाली इस सारे जिहड़ा कि इधरों लिपू लेक और काला पानी उत्तराखंड वाल लगते ने, और इधर उहदे ते उन्होंने नक्शा जारी किया है। पर जिहड़ा SSB ने चिट्ठी लिखी है कि नो मैनज लैंड ते लगे पिलर, जिन्हां दे जिहड़े 742 पिलर सी सुआगांव, पलिया और पिलट, और 766 नंबर पिलर मिर्चिया गांव संपूर्ण, इस दे उत्ते नेपालियां ने पक्के तौर ते कब्जा कर लिया। ये झगड़ा आगे बढ़ सकता है, और क्योंकि पहला इसकी पैमाइश नहीं सी कीती गई, और हुण उन्होंने कहा कि जिहड़ी साडी हद नेपाल दे नाल लगदी है 25 तो 30% पिलर जिहड़े ने वो गायब ने। इन्हां पिलरां नूं नेपाली सिटीजनस ने ढाया ਤੇ ਉੱਥੇ ਉਹਨਾਂ ਵੱਲੋਂ ਖੇਤੀ ਕੀਤੀ ਜਾ ਰਹੀ। ਹੁਣ ਗੱਲ ਇਹ ਕੱਲੀ ਉੱਥੇ ਹੀ ਲਿਪੂ ਲੇਕ ਜਾਂ ਕਾਲਾ ਪਾਣੀ ਉੱਤਰਾਖੰਡ ਦੇ ਬਾਰਡਰ ਤੇ ਹੀ ਨਹੀਂ ਨਿਬੜੇਗੀ, ਇਹ ਯੂਪੀ ਦੇ ਹਵਾਲੇ ਨਾਲ ਹੈ, ਲਖੀਮਪੁਰ ਜ਼ਿਲ੍ਹੇ ਦੇ। ਔਰ ਉਹਨਾਂ ਦੇ ਆਪਣੇ ਕਹਿਣ ਮੁਤਾਬਕ ਕਿ ਲਗਭਗ ਅੱਧੇ ਜਿਹੜੇ ਪਿੱਲਰ ਨੇ ਉਹ ਗਾਇਬ ਹੋ ਚੁੱਕੇ ਨੇ, ਔਰ ਉਹਦੇ ਤੇ ਉਹਨਾਂ ਨੇ ਆਪਣਾ ਜਿਹੜਾ ਉਹਦੇ ਤੇ ਉਹ ਖੇਤੀਬਾੜੀ ਕਰ ਰਹੇ ਨੇ। ਹੁਣ ਇਸ ਸਾਰੇ ਦੇ ਚੱਲਦਿਆਂ ਭਾਰਤ ਦਾ ਕੀ ਰਿਐਕਸ਼ਨ ਹੈ ਕਿ ਵੀ ਇੱਕ ਪਾਸੇ ਤਾਂ ਇਹਨਾਂ ਨੂੰ ਲੱਗਦਾ ਸੀ ਕਿ ਜੀ ਅਸੀਂ ਨੇਪਾਲ ਕੀ ਹੈ, ਇਹ ਤਾਂ ਪੈਚ ਆਫ ਗ੍ਰਾਸ ਹੈ ਹਾਥੀ ਦੇ ਪੈਰਾਂ ਥੱਲੇ। ਹੁਣ ਇਹਨਾਂ ਨੂੰ ਲੱਗਦਾ ਹੈ ਵੀ ਨੇਪਾਲੀਆਂ ਇਧਰੋਂ ਤਾਂ ਮਿਲੀਟੈਰੀਲੀ ਔਰ ਪੋਲੀਟੀਕਲੀ ਤਾਂ ਯੂਨੈਨਿਮਸਲੀ ਉਹਨਾਂ ਦੀ ਪਾਰਲੀਮੈਂਟ ਨੇ ਪਾਸ ਕਰ ਦਿੱਤੀ ਜਿਹੜੀ ਹੈ ਅਮੈਂਡਮੈਂਟ ਕਨਸਟੀਟਿਊਸ਼ਨ ਦੀ। ਹੁਣ ਇਹਨਾਂ ਨੂੰ ਲੱਗਦਾ ਜਿਵੇਂ ਹਰ ਇੱਕ ਦੀ ਐਚਲੀਜ਼ ਹੀਲ ਹੁੰਦੀ ਹੈ, ਇੱਕ ਤੁਹਾਡੀ ਕਮਜ਼ੋਰੀ ਹੁੰਦੀ ਹੈ, ਉਹ ਤੁਹਾਡੀ ਇਮੋਸ਼ਨਲ ਹੋਏ, ਤੁਹਾਡੀ ਕਿਸੇ ਹੋਰ ਚੀਜ਼ ਨਾਲ ਹੋਏ ਕਿ ਜਿਹਦੇ ਤੇ ਤੁਸੀਂ ਅਟੈਕ ਕਰਕੇ ਜਾਂ ਜਿਹਨੂੰ ਤੁਸੀਂ ਪਲੋਸ ਕੇ ਕੰਮ ਕਢਾ ਸਕਦੇ ਹੋ। ਹੁਣ ਜ਼ਾਹਰ ਹੈ ਕਿ ਨੇਪਾਲੀਆਂ ਮੈਜੋਰਟੀ ਹਿੰਦੂ ਨੇ, ਔਰ ਸ਼ਿਵਜੀ ਨਾਲ ਸੰਬੰਧਿਤ ਜਿਹੜਾ ਸਭ ਤੋਂ ਵੱਡਾ ਮੰਦਰ ਜਿੱਥੇ ਮੋਦੀ ਵੀ ਚੇਚਾ ਗਿਆ ਪੂਜਾ ਕਰਨ ਦੇ ਲਈ, ਉਹ ਪਸ਼ੂਪਤੀ ਮੰਦਰ ਹੈ, ਪਸ਼ੂਪਤੀ ਨਾਥ ਕਹਿੰਦੇ ਨੇ ਉਹਨੂੰ, ਕਾਠਮੰਡੂ ਦੇ ਵਿੱਚ ਬਹੁਤ ਵੱਡਾ ਮੰਦਰ ਹੈ ਔਰ ਹਿਸਟੋਰੀਕਲ ਹੈ। ਔਰ ਹੁਣ ਭਾਰਤ ਦੀ ਸਰਕਾਰ ਨੇ ਇਹ ਕਿਹਾ ਕਿ ਜੀ ਤੁਹਾਡੇ ਪਸ਼ੂਪਤੀ ਨਾਥ ਟੈਂਪਲ, ਔਰ ਇਹਨਾਂ ਦੀ ਟ੍ਰਿਬਿਊਨ ਦੀ ਖਬਰ ਹੈ, ਇੰਡੀਆ ਪਲੇਜਸ ਟੂ ਕੰਸਟਰਕਟ ਸੈਨੀਟੇਸ਼ਨ ਫੈਸਿਲਿਟੀ at Nepal's iconic Pashupatinath temple. India's assistance for infrastructure development at Pashupatinath temple complex comes and amid a raging border row between the two countries. कि एक पासे border ਦੇ ਉੱਤੇ ਐਨ ਗੁੱਸੇ ਭੜਕੇ ਹੋਏ ਨੇ ਨੇਪਾਲ ਦੇ ਨਾਲ, ਔਰ ਇੰਡੀਆ ਨੇ ਕਿਹਾ ਕਿ ਜੀ ਅਸੀਂ ਤੁਹਾਡੇ ਇਸ ਪਸ਼ੂਪਤੀਨਾਥ ਟੈਂਪਲ 2.33 ਕਰੋੜ ਰੁਪਈਆ ਅਸੀਂ ਖਰਚਾਂਗੇ ਸੈਨੀਟੇਸ਼ਨ ਫੈਸਿਲਿਟੀ ਦੇ ਲਈ ਵੀ ਔਰ ਇਨਫਰਾਸਟ੍ਰਕਚਰ ਇੰਪਰੂਵ ਕਰਨ ਦੇ ਲਈ ਵੀ। ਔਰ ਇਸ ਨੂੰ ਆਲਰੇਡੀ ਉਹਨਾਂ ਨੇ ਆਫਰ ਕਰਕੇ ਨੇਪਾਲ ਭਾਰਤ ਮੈਤਰੀ ਇਹ ਡਿਵੈਲਪਮੈਂਟ ਪਾਰਟਨਰਸ਼ਿਪ ਹੈਗੀ ਆ, ਉਹਦੇ ਥੱਲੇ ਹੋਏਗਾ। ਉਹਨੇ ਕਿਹਾ ਜੀ ਕਿ ਅਸੀਂ MOU ਸਾਈਨ ਕਰਾਂਗੇ ਇੰਡੀਅਨ ਐਮਬੈਸੀ ਨੇਪਾਲ ਦੀ ਔਰ ਜਿਹੜੀ ਹੈ ਮਿਨਿਸਟਰੀ ਆਫ ਫੈਡਰਲ ਅਫੇਅਰਸ ਕਾਠਮੰਡੂ ਦੇ ਵਿੱਚ। ਔਰ ਇਸ ਨੂੰ ਕਿਉਂਕਿ ਹੁਣ ਇਹਦੇ 'ਚ ਵੀ ਉਹਨਾਂ ਨੇ ਅੱਗੋਂ ਆੜ ਲੱਭੀ ਆ ਕਿ ਜਿਹੜਾ ਪਸ਼ੂਪਤੀਨਾਥ ਟੈਂਪਲ ਹੈ ਯੂਨੈਸਕੋ ਵੱਲੋਂ ਜਿਹੜੀ UN ਦੀ ਬਾਡੀ ਹੈ, ਇਹਨੂੰ ਹੈਰੀਟੇਜ ਸਟੇਟਸ ਦਾ ਦਰਜਾ ਹਾਸਲ ਹੈ। ਬਹੁਤ ਪੁਰਾਣਾ ਮੰਦਿਰ ਹੈ, ਹਜ਼ਾਰਾਂ ਸਾਲ ਹੀ ਪੁਰਾਣਾ ਹੋ ਸਕਦਾ ਹੈ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਕਿਉਂਕਿ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਹੈ, ਉਹਦੇ ਲਈ ਉੱਥੇ ਅਸੀਂ ਜਿਹੜਾ
2 ਕਰੋੜ ਤੋਂ ਜ਼ਿਆਦਾ ਜਿਹੜਾ ਉਹ ਖਰਚਾਂਗੇ। ਅੱਗੋਂ ਉਹਨਾਂ ਨੇ ਕਿਹਾ ਕਿ ਜੀ ਸੈਨੀਟੇਸ਼ਨ ਫੈਸਿਲਿਟੀ ਵੀ ਹੋਏਗੀ ਔਰ ਉਹਦੇ ਵਿੱਚ ਜਿਹੜੀਆਂ ਹੋਰ ਲੋੜਾਂ ਨੇ, ਔਰ ਅਸੀਂ 15 ਮਹੀਨੇ ਦੇ ਵਿੱਚ ਵੀ ਜੇ 2.5 ਕਰੋੜ ਰੁਪਈਆ ਜਿਹੜਾ ਹੈ ਉਹ ਅਸੀਂ ਦੇ ਦਿਆਂਗੇ ਔਰ ਇਹਦੇ ਤੇ ਤੁਸੀਂ ਸਟ੍ਰੈਚ ਬਣਾਓ ਬਾਗਮਤੀ ਰਿਵਰ ਦੇ ਦੋਨੋਂ ਪਾਸੇ, ਤਾਂ ਕਿ ਇੱਥੇ ਕਿਉਂਕਿ ਜਿਹੜੇ ਪੂਜਾ ਕਰਨ ਵਾਲੇ ਨੇ ਉਹ ਭਾਰਤ ਤੋਂ ਵੀ ਆਉਂਦੇ ਨੇ, ਨੇਪਾਲ ਤੋਂ ਵੀ ਆਉਂਦੇ ਨੇ, ਔਰ ਇਹਦੇ ਲਈ ਅਸੀਂ ਜਿਹੜਾ ਯੂਨੈਨਿਮਸਲੀ ਅਸੀਂ ਇਹ ਕਰਦੇ ਹਾਂ ਕਿ ਅਸੀਂ ਇਹ ਬਿੱਲ ਜਿਹੜਾ ਇਸ ਦਾ ਦੇਾਂਗੇ। ਸੋ ਮੈਂ ਸਮਝਦਾ ਕਿ ਵੀ ਇਹ ਉਹਨਾਂ ਦੀ ਐਕਚੁਅਲੀਜ਼ ਹੀਲ ਨੂੰ ਉਹਨਾਂ ਨੇ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਧਰਮ ਦੇ ਨਾਂ ਥੱਲੇ ਦੇਖੋ ਤੁਹਾਡਾ ਵੀ ਭੋਲੇਨਾਥ ਸਾਡਾ ਵੀ ਭੋਲੇਨਾਥ, ਤੇ ਅਸੀਂ ਹੁਣ ਭੋਲੇਨਾਥ ਦਾ ਇੱਥੇ ਤੁਹਾਨੂੰ ਇਨਫਰਾਸਟ੍ਰਕਚਰ ਬਣਾ ਦਿੰਦੇ ਤੇ ਤੁਸੀਂ ਘੱਟੋ ਘੱਟ ਇਹਦਾ ਨਾ ਸਾਡੇ ਇੰਨੇ ਖਿਲਾਫ ਨਾ ਜਾਓ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਨੇਪਾਲੀਆਂ ਨੇ ਇਹਨਾਂ ਦੀ ਡਰਾਮੇਬਾਜ਼ੀ ਦੇਖੀ ਹੈ। ਜਦੋਂ ਮੋਦੀ ਨੇਪਾਲ ਗਿਆ ਸੀ ਪਸ਼ੂਪਤੀਨਾਥ ਮੰਦਿਰ ਚ ਪੂਜਾ ਕਰਨ ਵੀ, ਔਰ ਉਦੋਂ ਮਾਤਾ ਸੀਤਾ ਦਾ ਨਾਮ ਵੀ ਲੈ ਰਿਹਾ ਸੀ ਕਿ ਹਮਾਰੀ माता सीता जानकी वो भी यहाँ, हमारे बुद्ध वो भी कपिल वस्तु नेपाल में, और नेपाल हमारा रोटी बेटी का रिश्ता। उन्होंने भी समझ आ गई कि भाई ना तुहाडे च कोई ईमानदारी है ते ना ही तुसी सानू बराबर दा समझदे हो, तुसी तां समझदे हो कि असीं तुहाडा बैकयार्ड है, जदों मर्जी असीं चाहिए तुहानू असीं दबोच लांगे। और सुब्रमण्यम स्वामी वर्गा जिहड़ा वो डिबेटां च कहंदा है ये भी नेहरू की भूल, 1950 में नेपाल का महाराजा दिल्ली में आया था और उसने नेहरू को कहा था कि हमें भी अपनी एक स्टेट बना लो। झूठ ही बोलना है, जिवें वो झूठ बोली जांदे ने जी। वो यूनाइटेड नेशन ने इंडिया नू परमानेंट मैंबर ऑफर कीती सी सीट, पर नेहरू ने कहा कि जी नहीं नहीं ये चीन नू दे दो। सो इस तरह हुण कहंदे ने जी ये असीं बड़ी, ये भी नेहरू ने गलती कीती भी उन्हें नेपाल नू। ਹੁਣ ਜਦੋਂ ਜੇ ਹਿੰਦੂਤਵਾ ਦੇ ਮਾਈਂਡ 'ਚ ਇਹ ਚੱਲ ਰਿਹਾ ਹੈ, ਹੁਣ ਇਹ ਤਾਂ ਨਹੀਂ ਹੈ ਸੁਬਰਾਮਨਿਅਮ ਸਵਾਮੀ ਕੋਈ ਛੋਟਾ ਨਹੀਂ ਹੈ, ਆਰਐਸਐਸ ਦਾ ਆਈਡੀਅਲੋਗ ਹੈ। ਇਹਨੂੰ ਜਿਹੜੇ ਨੇਪਾਲ ਦੇ ਵਿੱਚ ਬੈਠੇ ਐਨਾਲਿਸਟ ਨੇ ਉਹ ਵੀ ਦੇਖ ਰਹੇ ਹੋਣੇ, ਅੱਛਾ ਤੁਹਾਡੀ ਬਦਨੀਤੀ ਇਹ ਹੈ, ਤੁਹਾਨੂੰ ਲੱਗਦਾ ਹੈ ਕਿ ਵੀ ਸਾਨੂੰ ਤਾਂ 70 ਸਾਲ ਪਹਿਲਾਂ ਹੜੱਪ ਲੈਣਾ ਚਾਹੀਦਾ ਸੀ ਇੰਡੀਆ ਨੂੰ, ਤੇ ਅਸੀਂ ਤੁਹਾਡੇ ਤੋਂ ਹੜੱਪੇ ਨਹੀਂ ਜਾਣਾ, ਅਸੀਂ ਅਣਖ ਵਾਲੇ ਲੋਕ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਡਿਵੈਲਪਮੈਂਟ ਭਾਰਤ ਦੇ ਲਈ ਅਜੇ ਤਾਂ ਪਾਕਿਸਤਾਨ ਇਸ ਫੀਲਡ ਦੇ ਵਿੱਚ ਨਹੀਂ ਕੁੱਦਿਆ। ਇਹ ਕੰਪਲੈਕਸ ਸਿਚੁਏਸ਼ਨ ਵੀ ਬਣੇਗੀ, ਇਸ ਨੂੰ ਅੱਗੇ ਹੋਰ ਟਕਰਾਅ ਵੱਲ ਵੀ ਜਾ ਸਕਦਾ ਹੈ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਜਿਹੜੇ ਭਾਰਤ ਦੇ ਇਹਨਾਂ ਦੇ ਥਿੰਕ ਟੈਂਕ, ਇਹਨਾਂ ਦੇ ਪਾਲਿਸੀ ਮੇਕਰ, ਹਿੰਦੂਤਵਾ ਦੇ ਥਿੰਕਰ ਜਿਹੜੇ ਨਾਗਪੁਰ 'ਚ ਬੈਠੇ ਸਮਝਦੇ ਸੀ ਕਿ ਨਾਰਥ ਈਸਟ ਦੀਆਂ ਸਟੇਟਾਂ ਅਸੀਂ ਕਾਬੂ ਕਰ ਲਈਆਂ ਨੇ, ਆਲਮੋਸਟ ਸੱਤੋਂ ਦੀਆਂ ਸੱਤੋਂ ਸਟੇਟਾਂ ਜਾਂ ਬੀਜੇਪੀ ਦੀ ਹਕੂਮਤ ਹੈ ਜਾਂ ਕੋਲੀਸ਼ਨ ਦੇ ਨਾਂ ਥੱਲੇ ਉੱਥੇ ਬੈਠੇ ਨੇ, ਉਹ ਲੱਗਦਾ ਸੀ ਨੇਪਾਲ ਅੱਗੇ ਹੈ ਔਰ ਫਿਰ ਅਸੀਂ ਮਾਨਸਰੋਵਰ ਤੱਕ ਪਹੁੰਚਣਾ ਹੈ। ਸੋ ਉਹ ਜਿਹੜਾ ਸਾਰੇ ਦਾ ਸਾਰਾ ਪਾਰਟ ਹੈ ਉਹ ਨਾਤੀ ਧੋਤੀ ਰਹਿ ਗਈ ਤੇ ਨੱਕ ਤੇ ਮੱਖੀ ਬਹਿ ਗਈ। ਹੁਣ ਤਾਂ ਮੱਖੀ ਕੇ ਨੱਕ ਤੇ ਤਾਂ ਭੂੰਡ ਬਹਿ ਕੇ ਲੱਗਦਾ ਇਹਨਾਂ ਦੇ। ਸੋ ਆਉਣ ਵਾਲੇ ਦਿਨਾਂ ਵਿੱਚ ਅਸੀਂ ਦੇਖਾਂਗੇ ਕਿ ਇਹ ਹੋਰ ਕਿਸ ਡਾਇਰੈਕਸ਼ਨ 'ਚ ਜਾਏਗੀ। ਬਿਲਕੁਲ ਡਾਕਟਰ ਸਾਹਿਬ, ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।